ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਮਾਰਚ ਮਹੀਨੇ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਆ 4.5 ਮਿਲੀਅਨ ਅਮਰੀਕਨਸ ਆ ਉਹਨਾਂ ਨੇ ਆਪਣੀ ਜੌਬ ਕੁਇਟ ਕੀਤੀ ਸੀ। ਸੋ ਇਹਦਾ ਮਤਲਬ ਇਹ ਨਹੀਂ ਵੀ ਉਹ ਕੰਮ ਤੇ ਨਹੀਂ ਲੱਗੇ। ਉਹਦੇ ਵਿੱਚ ਇਹ ਆ ਵੀ ਇਹਨਾਂ ਨੇ ਜੌਬ ਕੁਇਟ ਕਰਕੇ ਹੋਰ ਬੈਟਰ ਓਪਰਚੁਨਿਟੀਜ਼ ਦੇ ਵੱਲ ਨੂੰ ਗਏ ਆ। ਕਈ ਲੋਕ ਤਾਂ ਆਪਣੀ ਜੌਬ ਕੁਇਟ ਕਰਕੇ ਰਿਮੋਟ ਓਪਰਚੁਨਿਟੀ ਦੀ ਭਾਲ ਦੇ ਵਿੱਚ ਆ ਵੀ ਘਰੋਂ ਹੀ ਕੰਮ ਕਰਨ ਨੂੰ ਜਿਹੜਾ ਉਹ ਮਿਲੇ। ਜ਼ਿਪ ਰਿਕਰੂਟਰ ਇੱਕ ਕੰਪਨੀ ਹੈ, ਉਸ ਦੇ ਜਿਹੜੇ ਚੀਫ ਇਕਨੋਮਿਸਟ ਜੂਲੀਆ ਪੋਲਕ ਉਹਨਾਂ ਨੇ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਇੰਪਲੋਇਰਸ ਆ ਉਹ ਇਸ ਟਾਈਮ ਮੰਗ ਕਰ ਰਹੇ ਆ ਵੀ ਕਾਮੇ ਜਿਹੜੇ ਆ ਮੁਲਾਜ਼ਮ ਆ ਉਹ ਆਫਿਸਿਸ ਦੇ ਵਿੱਚ ਆ ਕੇ ਕੰਮ ਕਰਨ। ਤੇ ਇਹਦੇ ਕਰਕੇ ਲੋਕ ਕੁਇਟ ਕਰਕੇ ਰਿਮੋਟ ਓਪਰਚੁਨਿਟੀਜ਼ ਲੱਭ ਰਹੇ ਆ। ਹਾਲ ਦੀ ਘੜੀ ਵੀ ਨੰਬਰ ਆਫ ਜੌਬਸ ਅਵੇਲੇਬਲ 11.5 ਮਿਲੀਅਨ ਡਾਲਰ 11.5 ਮਿਲੀਅਨ ਜਿਹੜੀਆਂ ਇਸ ਟਾਈਮ ਭਰਤੀਆਂ ਕਹਿ ਲਓ ਵੀ ਖਾਲੀ ਪਈਆਂ ਨੇ, ਵੀ ਜੌਬਸ ਖਾਲੀ ਪਈਆਂ ਨੇ। ਤੇ ਦਸੰਬਰ 2000 ਤੋਂ ਇਹ ਡਾਟਾ ਜਿਹੜਾ ਆ ਉਹ ਇਕੱਠਾ ਕੀਤਾ ਜਾ ਰਿਹਾ ਤੇ ਕਹਿੰਦੇ ਉਸ ਦੇ ਹਿਸਾਬ ਦੇ ਨਾਲ ਇਸ ਟਾਈਮ ਸਭ ਤੋਂ ਵੱਧ ਆ। ਸੋ ਜੌਬ ਓਪਨਿੰਗਸ 7.1% ਦੇ ਉੱਤੇ ਪਹੁੰਚ ਚੁੱਕੀ ਆ 2 ਮਹੀਨਿਆਂ ਦੇ ਵਿੱਚ। ਇਹ ਵੀ ਆંકੜਾ ਥੋੜਾ ਜਿਹਾ ਉੱਤੇ ਨੂੰ ਗਿਆ ਆ। ਸੋ ਇਹਦਾ ਮਤਲਬ ਆ ਵੀ ਹਰ ਇੱਕ ਕੰਮ ਕਰਨ ਵਾਲੇ ਦੇ ਲਈ ਤਕਰੀਬਨ 2 ਜੌਬ ਓਪਨਿੰਗਸ ਅਵੇਲੇਬਲ ਹੈਗੀਆਂ ਆ, ਜਿੰਨੇ ਵੀ ਅਨਇੰਪਲੋਇਡ ਵਰਕਰਸ ਹੈਗੇ ਨੇ ਮਾਰਚ ਮਹੀਨੇ ਦੇ ਆંકੜਿਆਂ ਦੇ ਮੁਤਾਬਕ। ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮ ਪਾਵਲ ਉਹਨਾਂ ਨੇ ਕਿਹਾ ਵੀ ਜਿਹੜੀ ਲੇਬਰ ਮਾਰਕੀਟ ਦੀ ਜਿਹੜੀ ਟਾਈਟਨੈਸ ਹੈਗੀ ਆ ਉਹ ਅਨਹੈਲਦੀ ਆ, ਜਿਹਦੇ ਕਰਕੇ ਕਹਿੰਦੇ ਵੀ ਹਾਈ ਇਨਫਲੇਸ਼ਨ ਨੂੰ ਵੱਧ ਰਿਹਾ ਆ। ਉਹਨਾਂ ਨੇ ਇਸ ਹਫਤੇ ਦੇ ਵਿੱਚ ਸੈਂਟਰਲ ਬੈਂਕ ਦੇ ਦੁਆਰਾ ਜਿਹੜੀ ਮੋਨੀਟਰੀ ਪਾਲਿਸੀ ਚੇਂਜਸ ਆ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਕੇਂਦਰੀ ਬੈਂਕ ਹੈਗਾ ਆ, ਸੈਂਟਰਲ ਬੈਂਕ ਆ, ਬਾਕੀ ਬੈਂਕਾਂ ਨੂੰ ਡਾਲਰ ਦਊਗਾ ਕਿੰਨੇ ਇੰਟਰਸਟ ਰੇਟ ਦੇ ਉੱਤੇ, ਉਸ ਦੇ ਵਿੱਚ ਵੀ ਕਹਿੰਦੇ ਆ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। ਸੋ 4.5 ਮਿਲੀਅਨ ਲੋਕਾਂ ਨੇ ਜੌਬਸ ਕੁਇਟ ਕੀਤੀਆਂ, 11.5 ਮਿਲੀਅਨ ਜੌਬਸ ਅਵੇਲੇਬਲ ਆ। ਬਹੁਤ ਸਾਰੇ ਲੋਕ ਜੌਬ ਕੁਇਟ ਕਰਕੇ ਰਿਮੋਟ ਜੌਬਸ ਦੀ ਭਾਲ ਜਿਹੜੀ ਆ ਉਹ ਕਰ ਰਹੇ ਆ ਤੇ ਉਧਰ ਨੂੰ ਹੁਣ ਵੱਧ ਰਹੇ ਹੈਗੇ ਆ। ਇਕਨੋਮਿਸਟ ਜਿਹੜੇ ਅੰਦਾਜ਼ਾ ਲਾ ਰਹੇ ਆ ਵੀ 4 ਲੱਖ ਜੌਬਸ ਨਵੀਆਂ ਜਿਹੜੀਆਂ ਆ ਉਹ ਐਡ ਹੋਣਗੀਆਂ। ਯੂਐਸ ਇੰਪਲੋਇਰਸ ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ 4 ਲੱਖ ਹੋਰ ਜੌਬਸ ਐਡ ਕੀਤੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਮਾਰਚ ਮਹੀਨੇ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਆ 4.5 ਮਿਲੀਅਨ ਅਮਰੀਕਨਸ ਆ ਉਹਨਾਂ ਨੇ ਆਪਣੀ ਜੌਬ ਕੁਇਟ ਕੀਤੀ ਸੀ। ਸੋ ਇਹਦਾ ਮਤਲਬ ਇਹ ਨਹੀਂ ਵੀ ਉਹ ਕੰਮ ਤੇ ਨਹੀਂ ਲੱਗੇ। ਉਹਦੇ ਵਿੱਚ ਇਹ ਆ ਵੀ ਇਹਨਾਂ ਨੇ ਜੌਬ ਕੁਇਟ ਕਰਕੇ ਹੋਰ ਬੈਟਰ ਓਪਰਚੁਨਿਟੀਜ਼ ਦੇ ਵੱਲ ਨੂੰ ਗਏ ਆ। ਕਈ ਲੋਕ ਤਾਂ ਆਪਣੀ ਜੌਬ ਕੁਇਟ ਕਰਕੇ ਰਿਮੋਟ ਓਪਰਚੁਨਿਟੀ ਦੀ ਭਾਲ ਦੇ ਵਿੱਚ ਆ ਵੀ ਘਰੋਂ ਹੀ ਕੰਮ ਕਰਨ ਨੂੰ ਜਿਹੜਾ ਉਹ ਮਿਲੇ। ਜ਼ਿਪ ਰਿਕਰੂਟਰ ਇੱਕ ਕੰਪਨੀ ਹੈ, ਉਸ ਦੇ ਜਿਹੜੇ ਚੀਫ ਇਕਨੋਮਿਸਟ ਜੂਲੀਆ ਪੋਲਕ ਉਹਨਾਂ ਨੇ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਇੰਪਲੋਇਰਸ ਆ ਉਹ ਇਸ ਟਾਈਮ ਮੰਗ ਕਰ ਰਹੇ ਆ ਵੀ ਕਾਮੇ ਜਿਹੜੇ ਆ ਮੁਲਾਜ਼ਮ ਆ ਉਹ ਆਫਿਸਿਸ ਦੇ ਵਿੱਚ ਆ ਕੇ ਕੰਮ ਕਰਨ। ਤੇ ਇਹਦੇ ਕਰਕੇ ਲੋਕ ਕੁਇਟ ਕਰਕੇ ਰਿਮੋਟ ਓਪਰਚੁਨਿਟੀਜ਼ ਲੱਭ ਰਹੇ ਆ। ਹਾਲ ਦੀ ਘੜੀ ਵੀ ਨੰਬਰ ਆਫ ਜੌਬਸ ਅਵੇਲੇਬਲ 11.5 ਮਿਲੀਅਨ ਡਾਲਰ 11.5 ਮਿਲੀਅਨ ਜਿਹੜੀਆਂ ਇਸ ਟਾਈਮ ਭਰਤੀਆਂ ਕਹਿ ਲਓ ਵੀ ਖਾਲੀ ਪਈਆਂ ਨੇ, ਵੀ ਜੌਬਸ ਖਾਲੀ ਪਈਆਂ ਨੇ। ਤੇ ਦਸੰਬਰ 2000 ਤੋਂ ਇਹ ਡਾਟਾ ਜਿਹੜਾ ਆ ਉਹ ਇਕੱਠਾ ਕੀਤਾ ਜਾ ਰਿਹਾ ਤੇ ਕਹਿੰਦੇ ਉਸ ਦੇ ਹਿਸਾਬ ਦੇ ਨਾਲ ਇਸ ਟਾਈਮ ਸਭ ਤੋਂ ਵੱਧ ਆ। ਸੋ ਜੌਬ ਓਪਨਿੰਗਸ 7.1% ਦੇ ਉੱਤੇ ਪਹੁੰਚ ਚੁੱਕੀ ਆ 2 ਮਹੀਨਿਆਂ ਦੇ ਵਿੱਚ। ਇਹ ਵੀ ਆંકੜਾ ਥੋੜਾ ਜਿਹਾ ਉੱਤੇ ਨੂੰ ਗਿਆ ਆ। ਸੋ ਇਹਦਾ ਮਤਲਬ ਆ ਵੀ ਹਰ ਇੱਕ ਕੰਮ ਕਰਨ ਵਾਲੇ ਦੇ ਲਈ ਤਕਰੀਬਨ 2 ਜੌਬ ਓਪਨਿੰਗਸ ਅਵੇਲੇਬਲ ਹੈਗੀਆਂ ਆ, ਜਿੰਨੇ ਵੀ ਅਨਇੰਪਲੋਇਡ ਵਰਕਰਸ ਹੈਗੇ ਨੇ ਮਾਰਚ ਮਹੀਨੇ ਦੇ ਆંકੜਿਆਂ ਦੇ ਮੁਤਾਬਕ। ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮ ਪਾਵਲ ਉਹਨਾਂ ਨੇ ਕਿਹਾ ਵੀ ਜਿਹੜੀ ਲੇਬਰ ਮਾਰਕੀਟ ਦੀ ਜਿਹੜੀ ਟਾਈਟਨੈਸ ਹੈਗੀ ਆ ਉਹ ਅਨਹੈਲਦੀ ਆ, ਜਿਹਦੇ ਕਰਕੇ ਕਹਿੰਦੇ ਵੀ ਹਾਈ ਇਨਫਲੇਸ਼ਨ ਨੂੰ ਵੱਧ ਰਿਹਾ ਆ। ਉਹਨਾਂ ਨੇ ਇਸ ਹਫਤੇ ਦੇ ਵਿੱਚ ਸੈਂਟਰਲ ਬੈਂਕ ਦੇ ਦੁਆਰਾ ਜਿਹੜੀ ਮੋਨੀਟਰੀ ਪਾਲਿਸੀ ਚੇਂਜਸ ਆ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਕੇਂਦਰੀ ਬੈਂਕ ਹੈਗਾ ਆ, ਸੈਂਟਰਲ ਬੈਂਕ ਆ, ਬਾਕੀ ਬੈਂਕਾਂ ਨੂੰ ਡਾਲਰ ਦਊਗਾ ਕਿੰਨੇ ਇੰਟਰਸਟ ਰੇਟ ਦੇ ਉੱਤੇ, ਉਸ ਦੇ ਵਿੱਚ ਵੀ ਕਹਿੰਦੇ ਆ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। ਸੋ 4.5
ਮਿਲੀਅਨ ਲੋਕਾਂ ਨੇ ਜੌਬਸ ਕੁਇਟ ਕੀਤੀਆਂ, 11.5 ਮਿਲੀਅਨ ਜੌਬਸ ਅਵੇਲੇਬਲ ਆ। ਬਹੁਤ ਸਾਰੇ ਲੋਕ ਜੌਬ ਕੁਇਟ ਕਰਕੇ ਰਿਮੋਟ ਜੌਬਸ ਦੀ ਭਾਲ ਜਿਹੜੀ ਆ ਉਹ ਕਰ ਰਹੇ ਆ ਤੇ ਉੱਧਰ ਨੂੰ ਹੁਣ ਵੱਧ ਰਹੇ ਹੈਗੇ ਆ। ਇਕਨੋਮਿਸਟ ਜਿਹੜੇ ਅੰਦਾਜ਼ਾ ਲਾ ਰਹੇ ਆ ਵੀ 4 ਲੱਖ ਜੌਬਸ ਨਵੀਆਂ ਜਿਹੜੀਆਂ ਆ ਉਹ ਐਡ ਹੋਣਗੀਆਂ। ਯੂਐਸ ਇੰਪਲੋਇਰਸ ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ 4 ਲੱਖ ਹੋਰ ਜੌਬਸ ਐਡ ਕੀਤੀਆਂ ਨੇ।